ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀਆਂ ਰੇਡਾਂ ਦੀ, ਤੇ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਪਹੁੰਚੀ ਹੈ NIA। ਜੀ ਪਹੁੰਚ। ਜੀ ਜੀ। ਤਾਂ ਜੇਲ੍ਹ ਦੇ ਵਿੱਚ ਜੇ ਕੋਈ ਸੈਂਟਰਲ ਏਜੰਸੀ ਵੜ ਰਹੀ ਹੈ ਤਾਂ ਤੁਸੀਂ ਆਪ ਸਮਝ ਜਾਓ ਕਿ NIA ਕੋਲ ਕਿੰਨੀਆਂ ਤਾਕਤਾਂ ਹੋਣਗੀਆਂ। ਹਜ਼ੂਰ ਜੇਲ੍ਹ ਦੇ ਵਿੱਚ ਮਤਲਬ ਕਿ ਮੈਜਿਸਟ੍ਰੇਟੀ ਪਰਮਿਸ਼ਨ ਤੋਂ ਬਗੈਰ ਕੋਈ ਨਹੀਂ ਜਾ ਸਕਦਾ। ਜੀ ਬਿਲਕੁਲ। ਜੇ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ ਨਾ, ਤੁਸੀਂ ਜੇਲ੍ਹ ਦੇ ਵਿੱਚ ਜਾ ਕੇ ਕੋਈ ਸੀਨ ਵੀ ਸ਼ੂਟ ਨਹੀਂ ਕਰ ਸਕਦੇ ਵਿਦਆਊਟ ਪਰਮਿਸ਼ਨ। ਜੀ। ਤਾਂ ਇੱਕ ਗਿਆ ਸੀਗਾ ਨਾ, ਨਵਾਂ ਵਿਧਾਇਕ ਵਿਧਾਇਕ ਦਾ ਘਰ ਵਾਲਾ, ਤੇ ਫੋਟੋ ਆ ਗਈ ਸੀ ਬਾਹਰ, ਤੇ ਮੁੜ ਕੇ ਲੁਕਦਾ ਫਿਰਦਾ ਸੀ, ਫੋਟੋਆਂ ਡਿਲੀਟ ਕਰਦਾ ਫਿਰਦਾ ਸੀਗਾ। ਉਹ ਇਹੀ ਹੈ ਕਿਉਂਕਿ ਜੇਲ੍ਹ ਮੈਨੂਅਲ ਦੇ ਨਿਯਮ ਹੁੰਦੇ ਨੇ। ਹਾਂਜੀ। ਸੋ ਗੱਲ ਇਹ ਆ ਕਿ ਜੇ NIA ਬੂਹਾ ਖੜਕਾ ਕੇ ਸਿੱਧੀ ਵੜ ਸਕਦੀ ਹੈ ਨਾ, ਤੇ ਕਹਿੰਦੀ ਆ ਉਹ ਲਿਆਓ 2 ਫੜ ਕੇ ਉਰੇ ਜੀ, ਤਾਂ ਸਮਝ ਜਾਓ ਕਿ ਕਿੱਥੋਂ ਤੱਕ ਕਹਾਣੀ ਆ। ਔਰ ਇਹਦੇ ਵਿੱਚ ਕੀ ਹੈ ਕਿ ਨਾਰਕੋ ਟੈਰਰਿਜ਼ਮ ਇੱਕ ਸ਼ਬਦ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਅੱਜ ਕੱਲ੍ਹ। ਹਾਂਜੀ। ਤਾਂ ਇੰਡੀਆ ਦੇ ਵਿੱਚ ਉਹਦੇ ਲਈ ਹੁਣ ਇੱਕ ਬਹੁਤ ਵੱਡੀ ਇਹਨਾਂ ਨੇ ਮੁਹਿੰਮ ਵਿੱਢੀ ਵੀ ਆ, ਜਿਹਦਾ ਕਿ ਸਦਨ ਚੋਂ ਇਹਨਾਂ ਨੇ ਐਲਾਨ ਕੀਤਾ ਸੀਗਾ। ਕਿਉਂ? ਕਿਉਂਕਿ ਇਹਨਾਂ ਨੇ ਆਪ ਮੰਨਿਆ ਕਿ 472 ਜ਼ਿਲ੍ਹਿਆਂ ਦੇ ਵਿੱਚ ਮੈਪਿੰਗ ਦੇ ਜ਼ਰੀਏ ਅਸੀਂ ਪਤਾ ਲਾ ਲਿਆ ਕਿ ਇੱਥੇ ਨੈਟਵਰਕ ਹੈ। ਤੁਸੀਂ ਹਿਸਾਬ ਲਾ ਲਓ ਕਿ ਜਿੱਥੇ ਤਕਰੀਬਨ ਅੱਧੇ ਇੰਡੀਆ ਦੇ ਜ਼ਿਲ੍ਹੇ ਜਿਹੜੇ ਆ ਉਹ ਨੈਟਵਰਕ ਦੇ ਅਧੀਨ ਹੋਣ, ਉੱਥੇ ਫਿਰ ਇਹਨਾਂ ਨੂੰ ਜਾਗਣਾ ਪਵੇਗਾ, ਨਹੀਂ ਤਾਂ ਇਸ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਹੋ ਜਾਣਗੀਆਂ। ਔਰ ਅਸੀਂ ਇਹ ਗੱਲ 10-15 ਸਾਲ ਤੋਂ ਵੇਖ ਰਹੇ ਸੀਗੇ। ਮੈਂ ਵਾਰ-ਵਾਰ ਕਹਿ ਰਿਹਾ ਸੀਗਾ ਕਿ ਕੇਂਦਰ ਤੋਂ ਬਗੈਰ ਇਸ ਜੜ ਨੂੰ ਹੱਥ ਨਹੀਂ ਪੈਣਾ। ਤੁਸੀਂ ਸਹੁੰ ਚੱਕੀ ਚੱਲੋ, ਤੁਸੀਂ ਦਾਅਵੇ ਦਬੱਲੀ ਚੱਲੋ ਕਿ ਇੰਨੇ ਦਿਨਾਂ 'ਚ ਖਤਮ ਕਰ ਦਿਆਂਗੇ, ਇੰਨੇ ਦਿਨਾਂ 'ਚ ਖਤਮ ਕਰ ਦਿਆਂਗੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਐਵੇਂ ਮਤਲਬ ਕਿ ਸਿਆਸੀ ਜੁਮਲੇਬਾਜ਼ੀ ਆ। ਹੁਣ ਇਹਨਾਂ ਨੇ ਉਹ ਕੰਮ ਸਟਾਰਟ ਕੀਤਾ, ਤਾਂ ਸਟਾਰਟ ਵੇਖ ਲਓ ਕਿ ਪੰਜਾਬ ਤੋਂ ਕੀਤਾ ਇਹਨਾਂ ਨੇ। ਵੈਸੇ ਆਪ ਮੰਨਿਆ ਸੀ ਇਹਨਾਂ ਨੇ ਕਿ 70% ਜਿਹੜਾ ਡਰੱਗ ਆ ਉਹ ਜਲ ਮਾਰਗ ਰਾਹੀਂ ਆਉਂਦਾ, ਪਾਣੀ ਦੇ ਰਸਤੇ ਰਾਹੀਂ ਆਉਂਦਾ, ਮਤਲਬ ਕਿ ਪੋਰਟਾਂ ਦੇ ਰਾਹੀਂ ਆਉਂਦਾ ਹੈ। ਪਰ ਸਭ ਤੋਂ ਜ਼ਿਆਦਾ ਜਿੱਥੋਂ ਆਉਂਦਾ ਗੁਜਰਾਤ ਦਾ, ਉਹਦਾ ਜ਼ਿਕਰ ਨਹੀਂ ਕਰਦੇ। ਤਾਂ ਵੈਸੇ ਇੰਡੀਆ 'ਚ ਜੇ ਤੁਸੀਂ ਦੇਖੋਗੇ, ਅਸੀਂ ਤੇ ਆਪਣੇ ਪੰਜਾਬ ਨੂੰ ਵੈਸੇ ਜ਼ਿਆਦਾ ਹੀ ਕੁਝ ਬਦਨਾਮ ਕੀਤਾ ਹੈ। ਸਮੱਸਿਆ ਤੇ ਹੈਗੀ ਆ। ਹਾਂਜੀ ਹਾਂਜੀ। ਪਰ ਇੰਡੀਆ ਦਾ ਅੰਕੜਾ ਮੈਂ ਤੁਹਾਨੂੰ ਦੱਸਾਂ ਤਾਂ ਇਹੋ ਜਿਹਾ ਹੈ ਕਿ ਪਿਛਲੇ 15 ਸਾਲਾਂ 'ਚ 83 ਲੱਖ ਕਿਲੋਗ੍ਰਾਮ ਡਰੱਗ ਫੜਿਆ ਗਿਆ ਇੰਡੀਆ 'ਚ। ਜੀ ਜੀ। ਪੂਰੇ ਇੰਡੀਆ 'ਚ। ਇਹਦਾ ਮਤਲਬ ਕਿ ਇੰਡੀਆ ਹੀ ਇੱਕ ਬਾਜ਼ਾਰ ਬਣਿਆ ਹੋਇਆ ਹੈ। ਤਾਂ ਇਹ ਨਹੀਂ ਹੈ ਕਿ ਸਾਡੇ ਇੱਥੇ ਸਮੱਸਿਆ ਨਹੀਂ, ਪਰ ਇਹ ਵੀ ਨਹੀਂ ਹੈ ਕਿ ਸਮੱਸਿਆ ਇਕੱਲੀ ਸਾਡੀ ਹੈ। ਜੀ ਜੀ। ਹੁਣ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਜਦੋਂ ਸਾਡੇ ਮੁੰਡੇ ਮਰ ਰਹੇ ਸੀ, ਜਦੋਂ ਮਾਪੇ ਤੜਫ ਰਹੇ ਸੀ, ਜਦੋਂ ਅਸੀਂ ਚੀਖੋ ਪੁਕਾਰ ਕਰ ਰਹੇ ਸੀਗੇ, ਉਦੋਂ ਤੇ ਜਾਗੇ ਨਹੀਂ। ਹੁਣ ਜਦੋਂ ਪਿੰਡਾ ਆਪਦਾ ਸੜਿਆ ਤੇ ਹੁਣ ਪੁਰਖ ਪਏ ਨੇ। ਤੋ ਇਹ ਮਸਲਾ ਜਿਹੜਾ ਰੇਡਾਂ ਦਾ, ਦੇਖੋ ਅਫੀਸ਼ੀਅਲੀ ਕਦੇ ਵੀ NIA ਨਹੀਂ ਦੱਸਦੀ ਹੁੰਦੀ ਪ੍ਰੈਸ ਕਾਨਫਰੰਸ ਕਰਕੇ। ਜੀ ਜੀ, ਨਹੀਂ ਦੱਸਦੀ। ਪਰ ਇਹ ਮਸਲਾ ਇਹੀ ਹੈ, ਜਿੰਨੀ ਕੁ ਸਾਨੂੰ ਜਾਣਕਾਰੀ ਮਿਲੀ ਹੈ ਕਿ ਅੰਦਰੋਂ ਫੋਨ ਹੋਏ ਨੇ ਇਸੇ ਚੱਕਰ ਦੇ ਵਿੱਚ, ਡਿਲੀਵਰੀਆਂ ਦੇ ਚੱਕਰ ਦੇ ਵਿੱਚ ਹੀ, ਅਸਾਈਨਮੈਂਟ ਦੇ ਚੱਕਰ ਦੇ ਵਿੱਚ ਹੀ। ਤਾਂ ਉਹ ਜਿਹੜੀ ਕਾਲ ਟ੍ਰੇਸਿੰਗ ਹੈ ਉਹਦੇ ਜ਼ਰੀਏ NIA ਆ ਗਈ ਆ। ਮੋਬਾਈਲ ਵੀ ਕਹਿੰਦੇ ਫੜੇ ਗਏ ਨੇ, ਤੇ ਹਿਸਾਬ ਲਾ ਲਓ ਉਹਨਾਂ ਨੇ ਉੱਥੇ ਬੈਠੇ ਜੇਲ੍ਹ ਵਾਲਿਆਂ ਨੂੰ ਕਹਿਤਾ ਕਿ ਆ ਚੱਕੋ 2 ਮੋਬਾਈਲ ਫੜੋ ਉੱਥੋਂ। ਤੇ ਜੇਲ੍ਹ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੋਬਾਈਲ 2 ਬਰਾਮਦ ਹੋਏ। ਮੋਬਾਈਲ ਵੀ ਲੈ ਗਏ ਹੋਣਗੇ। ਇਹਦਾ ਮਤਲਬ ਹੈ ਕਿ ਉਹਨਾਂ ਦਾ ਨੈਟਵਰਕ, ਜਿਹੜਾ ਖੁਫੀਆ ਨੈਟਵਰਕ ਹੈ, ਉਹ ਕਾਫੀ ਕੰਮ ਕਰ ਚੁੱਕਾ ਹੈ ਜਾਂ ਕੰਮ ਕਰ ਰਿਹਾ ਜਾਂ ਕਰੂਗਾ, ਐਕਟਿਵ ਆ ਹੁਣ ਇਸ ਮਸਲੇ ਤੇ। ਸੋ ਦੇਖਦੇ ਹਾਂ ਅੱਗੇ ਕੀ ਬਣਦਾ। ਇਸ ਤੋਂ ਪਹਿਲਾਂ ਵੀ ਜੇ ਤੁਸੀਂ ਦੇਖੋਗੇ ਤਾਂ ਪਰਸੋਂ ਵੀ ਇੱਕ ਰੇਡ ਪਈ ਸੀਗੀ, ਜਿਹਦੇ ਵਿੱਚ 3 ਜ਼ਿਲ੍ਹਿਆਂ 'ਚ ਇਹਨਾਂ ਨੇ ਕੁਝ ਘਰਾਂ ਨੂੰ ਜਾ ਕੇ ਤੇ ਉੱਥੇ ਖੰਗਾਲਿਆ ਸੀਗਾ।